ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 16 ਜੂਨ 2015 ਦੋ ਹਾੜ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾਕਟਰ ਸਾਹਿਬ ਅੱਜ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਹੈ। ਇਸ ਮੌਕੇ ਸੰਬੰਧੀ ਤੁਸੀਂ ਸਿੱਖ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਅੱਜ 409ਵਾਂ ਸ਼ਹੀਦੀ ਪੁਰਬ ਹੈ ਗੁਰੂ ਅਰਜਨ ਸਾਹਿਬ ਦਾ ਜੀ। ਔਰ ਅੱਜ ਦੇ ਮੀਡੀਆ 'ਚ ਵੀ ਇਹ ਬੜੇ ਵੇਰਵੇ ਨਾਲ ਆਇਆ ਹੈ ਕਿ ਕਿਵੇਂ ਗੁਰਦੁਆਰਾ ਡੇਰਾ ਸਾਹਿਬ ਲਾਹੌਰ, ਜਿੱਥੇ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ, ਉਸ ਥਾਂ ਤੇ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਦੁਨੀਆ ਭਰ 'ਚੋਂ ਪਹੁੰਚੀਆਂ ਹੋਈਆਂ ਸਨ। ਜੀ। ਇਸ ਦਿਨ ਨੂੰ ਯਾਦ ਕੀਤਾ ਗਿਆ। ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ RSS ਦੀ ਪ੍ਰੇਰਨਾ ਵਾਲੀ ਜ਼ਿੱਦ ਸਦਕਾ ਇਸ ਵਾਰ ਵੀ ਇਸ ਗੱਲ ਤੇ ਅੜੀ ਹੋਈ ਸੀ ਕਿ ਉਹਨਾਂ ਨੇ 16 ਜੂਨ ਨੂੰ ਜਥਾ ਨਹੀਂ ਭੇਜਣਾ ਔਰ ਹਿੰਦੂ ਬਿਕਰਮੀ ਕੈਲੰਡਰ ਮੁਤਾਬਕ, ਜਿਹਨੂੰ ਸੋਧੇ ਕੈਲੰਡਰ ਦਾ ਨਾਂ ਦਿੱਤਾ ਗਿਆ, ਇਹ ਦਿਨ 22 ਮਈ ਨੂੰ ਸੀ। ਪਰ ਅਸੀਂ ਮੁਬਾਰਕਬਾਦ ਦਿੰਦੇ ਹਾਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਔਰ ਪਾਕਿਸਤਾਨ ਸਰਕਾਰ ਨੂੰ ਵੀ ਕਿ ਉਹਨਾਂ ਨੇ ਬੜਾ ਮਜ਼ਬੂਤ ਸਟੈਂਡ ਇਸ ਗੱਲ ਦੇ ਉੱਤੇ ਲਿਆ। ਭਾਰਤੀ ਹਕੂਮਤ ਨੂੰ ਔਰ ਉਹਨਾਂ ਦੇ ਵੀਜ਼ਾ ਅਧਿਕਾਰੀਆਂ ਨੇ ਜਿਹੜੇ ਵੀ ਅਪਲਾਈ ਕਰਨ ਵਾਲੇ ਸਨ ਜੀ, ਉਹਨਾਂ ਨੂੰ ਕਿਹਾ ਕਿ ਜੀ ਵੈਸੇ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ, ਸਾਰਾ ਕਦੇ ਵੀ ਸਾਲ ਦੇ ਵਿੱਚ, ਲੇਕਿਨ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦੇ ਥੱਲੇ ਜਿਹੜੇ ਜਥੇ ਅਪਰੂਵ ਹੋਣੇ ਨੇ ਉਹ ਮੂਲ ਨਾਨਕਸ਼ਾਹੀ ਕੈਲੰਡਰ ਜਿਹੜਾ 2003 ਹੈ ਉਹਦੇ ਮੁਤਾਬਕ ਹੀ ਹੋਣਗੇ ਔਰ ਉਹਦੇ ਮੁਤਾਬਕ 16 ਜੂਨ ਨੂੰ ਸ਼ਹੀਦੀ ਦਿਨ ਹੈ ਔਰ ਤੁਸੀਂ ਇਸ ਦਿਨ ਹੀ ਜਥੇ ਲੈ ਕੇ ਆ ਸਕਦੇ ਹੋ। ਸੋ ਇਹਦੇ ਬਾਵਜੂਦ ਕਿ ਸ਼੍ਰੋਮਣੀ ਕਮੇਟੀ ਨੇ ਜਥਾ ਭੇਜਣ ਤੋਂ ਨਾ ਕਰ ਦਿੱਤੀ, ਸਰ ਪਰਮਜੀਤ ਸਿੰਘ ਸਰਨਾ ਜਿਹੜੇ ਨੇ ਉਹ 500 ਦੇ ਕਰੀਬ ਸਿੱਖਾਂ ਦਾ ਜਥਾ ਲੈ ਕੇ, ਕਿਉਂਕਿ ਦਿੱਲੀ ਅਕਾਲੀ ਦਲ ਦੇ ਉਹ ਪ੍ਰਧਾਨ ਵੀ ਨੇ, ਉਹ ਪਾਕਿਸਤਾਨ ਗਏ ਸਨ ਔਰ ਹੋਰ ਥਾਵਾਂ ਤੋਂ ਵੀ ਸਿੱਖ ਸੰਗਤਾਂ ਪਹੁੰਚੀਆਂ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਘੱਲੂਘਾਰਾ ਹਫ਼ਤੇ ਦੀ ਗੱਲ ਸਾਰਾ ਹਫ਼ਤਾ ਹੀ ਕੀਤੀ, ਜੋ ਕੁਛ 31 ਸਾਲ ਪਹਿਲਾਂ ਵਾਪਰਿਆ ਔਰ ਅੱਡ-ਅੱਡ ਜਿਹੜੀਆਂ ਸ਼ਖਸੀਅਤਾਂ TV 84 ਨਿਊਜ਼ ਤੇ ਵੀ ਆਈਆਂ ਜਾਂ ਸਾਡੀ ਵਿਚਾਰ ਚਰਚਾ ਦਾ ਵੀ ਹਿੱਸਾ ਬਣੀਆਂ ਸਾਡੀ ਗੱਲਬਾਤ ਰਾਹੀਂ ਜੀ ਜੀ, ਉਹਦੇ 'ਚ ਬਾਰ-ਬਾਰ ਇਸ ਗੱਲ ਦੇ ਉੱਤੇ ਫੋਕਸ ਹੁੰਦਾ ਸੀ ਕਿ 31 ਸਾਲ ਪਹਿਲਾਂ ਭਾਰਤੀ ਹਕੂਮਤ ਨੇ 3 ਜੂਨ ਦਾ ਦਿਨ ਜਿਹੜਾ ਕਿ ਉਸ ਵੇਲੇ ਉਸ ਵਰ੍ਹੇ 'ਚ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ, ਹਮਲੇ ਦੇ ਲਈ ਚੁਣਿਆ। ਸੋ ਉਸ ਦੌਰਾਨ ਕਾਫੀ ਚਰਚਾ ਇਸ ਭਾਵਨਾ ਜਾਂ ਇਸ ਫੋਕਸ ਨੂੰ ਲੈ ਕੇ ਵੀ ਹੋਈ ਕਿ ਜਹਾਂਗੀਰ ਦੀ ਇੰਟੈਂਸ਼ਨ ਕੀ ਸੀ ਜਾਂ ਉਸ ਵੇਲੇ ਕਿਵੇਂ ਜਹਾਂਗੀਰ ਜਿਹੜਾ ਅਜੇ ਨਵਾਂ ਤਖਤ ਨਸ਼ੀਨ ਹੋਇਆ ਸੀ, ਕਿਉਂਕਿ ਉਹਦਾ ਪਿਓ ਅਕਬਰ ਉਹਨੂੰ ਗੱਦੀ ਨਹੀਂ ਸੀ ਦੇਣਾ ਚਾਹੁੰਦਾ, ਉਹ ਆਪਣੇ ਪੋਤੇ ਯਾਨੀ ਕਿ ਜਹਾਂਗੀਰ ਦੇ ਮੁੰਡੇ ਖੁਸਰੋ ਨੂੰ ਤਖਤ ਦੇਣਾ ਚਾਹੁੰਦਾ ਸੀ, ਜਿਹੜਾ ਕਿ ਰਿਲੇਟਿਵਲੀ ਲਿਬਰਲ ਵਿਚਾਰਧਾਰਾ ਦਾ ਸੀ। ਪਰ ਕਿਵੇਂ ਮੌਲਾਣਿਆਂ ਦੀ ਲੌਬੀ ਨੇ ਸ਼ੇਖ ਅਹਿਮਦ ਸਰਹੰਦੀ ਜਿਹੜਾ ਉਹਨਾਂ ਦਾ ਲੀਡਰ ਸੀ ਉਸ ਵੇਲੇ, ਉਹਦੇ ਤਹਿਤ ਜਿਹੜਾ ਹੈ ਜਹਾਂਗੀਰ ਨੂੰ ਬੈਕ ਕੀਤਾ ਔਰ ਇਹਨੇ ਵੀ ਇਹ ਇਕਰਾਰ ਕੀਤਾ ਹੈ ਕਿ ਮੈਂ, ਕਿਉਂਕਿ ਉਸ ਵੇਲੇ ਪੰਜਾਬ ਦੇ ਵਿੱਚ ਜਿਸ ਤੇਜ਼ੀ ਦੇ ਨਾਲ ਗੁਰੂ ਅਰਜਨ ਸਾਹਿਬ ਦਾ ਪ੍ਰਭਾਵ ਵੱਧ ਰਿਹਾ ਸੀ ਔਰ ਇਸ ਦਾ ਸਬੂਤ ਆਪਣੇ ਤੌਰ ਦੇ ਉੱਤੇ ਹੀ ਜਹਾਂਗੀਰ ਨੇ ਜਿਹੜੀ ਆਪਣੀ ਕਹਾਣੀ ਜੀਵਨ ਕਥਾ ਤੌਜ਼ ਕੇ ਜਹਾਂਗੀਰੀ ਲਿਖੀ ਹੈ ਜੀ, ਉਸ ਦੇ ਵਿੱਚ ਉਹਨੇ ਲਿਖਿਆ ਕਿ ਵੀ ਕਿਵੇਂ ਇਹ ਜਿਹੜੇ ਗੁਰੂ ਅਰਜਨ ਨੇ ਇਹ ਜਿਹੜੇ ਪਪੂਲਰ ਹੋ ਰਹੇ ਨੇ, ਭਾਵੇਂ ਉਹਦੇ ਲਈ ਉਹਨੇ ਸ਼ਬਦ ਫਾਰਸੀ ਦੇ ਵਿੱਚ ਦੁਕਾਨੇ ਬਾਤਲ, ਝੂਠ ਦੀ ਦੁਕਾਨ ਇਹਨਾਂ ਨੇ ਖੋਲੀ ਹੋਈ ਹੈ ਔਰ ਇਹ 3-4 ਪੀੜ੍ਹੀਆਂ ਤੋਂ ਇਹਨਾਂ ਦੀ ਇਹ ਦੁਕਾਨ ਬੜੀ ਗਰਮ ਹੈ, ਜਿਸ ਤੋਂ ਕੁਛ ਜਿਹੜੇ ਨੇ ਅਣਜਾਣ ਹਿੰਦੂ ਔਰ ਭੋਲੇ ਭਾਲੇ ਮੁਸਲਮਾਨ ਵੀ ਸੌਦਾ ਲੈ ਰਹੇ ਨੇ। ਸੋ ਜ਼ਾਹਰ ਹੈ ਕਿ ਗੁਰੂ ਅਰਜਨ ਸਾਹਿਬ ਦੀਆਂ ਸਿੱਖਿਆਵਾਂ ਦਾ ਅਸਰ ਹਿੰਦੂ ਔਰ ਮੁਸਲਮਾਨ ਦੋਨੋਂ ਹੀ ਕਬੂਲ ਰਹੇ ਸਨ ਜੀ। ਔਰ ਜੇ ਸਾਈਂ ਮੀਆਂ ਮੀਰ ਤੋਂ ਗੁਰੂ ਅਰਜਨ ਸਾਹਿਬ ਨੀਂਹ ਪੱਥਰ ਰਖਵਾਉਂਦੇ ਨੇ ਹਰਮੰਦਰ ਸਾਹਿਬ ਦਾ, ਸੋ ਜ਼ਾਹਰ ਹੈ ਕਿ ਉਸ ਵੇਲੇ ਦੀ ਜਿਹੜੀ ਲਿਬਰਲ ਇਸਲਾਮਿਕ ਟ੍ਰੈਡੀਸ਼ਨ ਸੀ, ਸੂਫੀ ਟ੍ਰੈਡੀਸ਼ਨ ਔਰ ਸਿੱਖੀ ਟ੍ਰੈਡੀਸ਼ਨ, ਉਹ ਪੈਰਲਲ ਰਨ ਕਰ ਰਹੀਆਂ ਸੀ। ਔਰ ਪਿਛਲੇ ਦਿਨਾਂ 'ਚ ਜਦੋਂ ਕਿ ਇੱਥੇ ਵੀ ਇੱਕ ਸੈਮੀਨਾਰ ਹੋਇਆ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਗੁਰਦੁਆਰਾ ਸਾਹਿਬ ਔਰ ਫਿਰ ਸੈਨ ਫਰਾਂਸਿਸਕੋ ਵੀ ਹੋਇਆ, ਤੇ ਫਿਰ ਇਕਤਦਾਰ ਕਰਾਮਤ ਚੀਮਾ ਜਿਹੜੇ ਇੱਕ ਸਕਾਲਰ ਨੇ ਵੱਡੇ, ਉਹਨਾਂ ਨੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਉੱਤੇ ਕਾਫੀ ਕੰਮ ਕੀਤਾ ਔਰ 2006 ਦੇ ਵਿੱਚ ਜਦੋਂ 400 ਸਾਲਾ ਸ਼ਹੀਦੀ ਦਿਨ ਗੁਰੂ ਅਰਜਨ ਸਾਹਿਬ ਦਾ ਲਾਹੌਰ 'ਚ ਮਨਾਇਆ ਗਿਆ ਸੀ, ਜਦੋਂ
ਪਾਕਿਸਤਾਨ ਸਰਕਾਰ ਨੇ ਡਾਕ ਟਿਕਟ ਵੀ ਜਾਰੀ ਕੀਤੀ ਸੀ ਇਸ ਸੰਬੰਧੀ ਜੀ ਤੇ ਵਿਸ਼ੇਸ਼ ਸੈਮੀਨਾਰ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਹੈ ਜਹਾਂਗੀਰ ਦਾ ਇਰਾਦਾ ਕੀ ਸੀ ਔਰ ਕਿਵੇਂ ਮੌਲਾਣਿਆਂ ਦੀ ਲੌਬੀ ਜਿਹੜੀ ਕਿ ਇਸ ਗੱਲ ਤੋਂ ਘਬਰਾਈ ਹੋਈ ਸੀ ਕਿ ਗੁਰੂ ਅਰਜਨ ਸਾਹਿਬ ਜਿਹੜੇ ਨੇ ਉਹ ਪਪੂਲਰ ਹੋ ਰਹੇ ਨੇ, ਸਿੱਖੀ ਦੀ ਗੱਲ ਲੋਕਾਂ ਤੱਕ ਪਹੁੰਚ ਰਹੀ ਹੈ, ਉਸ ਨੇ ਜਹਾਂਗੀਰ ਨੇ ਮੌਲਾਣਿਆਂ ਦਾ ਪ੍ਰਭਾਵ ਕਬੂਲਿਆ। ਇਸ ਵਾਰ ਉਹ ਇਹਨਾਂ ਸੈਮੀਨਾਰਾਂ ਦੇ ਦੌਰਾਨ ਇੱਕ ਜਿਹੜਾ ਓਰੀਜਨਲ ਚਿੱਠੀ ਵੀ ਕੱਢ ਕੇ ਲਿਆਏ ਸੀ, ਕਿਉਂਕਿ ਤੌਜ਼ਕੇ ਜਹਾਂਗੀਰੀ ਦਾ ਜ਼ਿਕਰ ਤਾਂ ਅਕਸਰ ਹੁੰਦਾ ਹੈ। ਇਸ ਦਾ ਹਵਾਲਾ ਡਾਕਟਰ ਗੰਡਾ ਸਿੰਘ ਇਤਿਹਾਸਕਾਰ ਔਰ ਬਾਦਸ਼ਾਹ ਕਪੂਰ ਸਿੰਘ ਹੋਰਾਂ ਨੇ ਮੂਲ ਲਿਖਤ ਚੋਂ ਦਿੱਤਾ ਹੈ ਜੀ। ਲੇਕਿਨ ਜਿਹੜੀ ਡਾਕਟਰ ਇਕਤਦਾਰ ਕਰਾਮਤ ਚੀਮਾ ਇਸ ਵਾਰ ਚਿੱਠੀ ਲਿਆਏ ਔਰ ਸਕਰੀਨ ਤੇ ਉਹਨਾਂ ਨੇ ਪਲੇ ਵੀ ਕੀਤੀ, ਉਹ ਸ਼ੇਖ ਅਹਿਮਦ ਸਰਹੰਦੀ ਦਾ ਲੈਟਰ ਸੀ ਜਹਾਂਗੀਰ ਨੂੰ ਲਿਖਿਆ ਹੋਇਆ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ, ਜਿਹਦੇ 'ਚ ਉਹਨੇ ਇਹ ਕਿਹਾ ਸੀ ਕਿ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਪ੍ਰਭਾਵ ਵੱਧ ਰਿਹਾ ਹੈ ਔਰ ਇਹਨਾਂ ਨੂੰ ਜਿਹੜਾ ਹੈ ਉਹ ਖਤਮ ਕੀਤਾ ਜਾਏ ਔਰ ਇਸ ਆਵਾਜ਼ ਨੂੰ ਬੰਦ ਕੀਤਾ ਜਾਏ ਜੀ। ਔਰ ਫਿਰ ਅਸੀਂ ਦੇਖਦੇ ਹਾਂ ਕਿ ਉਸੇ ਚਿੱਠੀ ਦਾ ਪ੍ਰਭਾਵ ਸੀ ਕਿ ਜਹਾਂਗੀਰ ਨੇ ਜਿਹੜਾ ਹੈ ਉਹ ਇੱਕ ਜਿਹੜੀ ਹੈ ਕਹਾਣੀ ਬਣਾਈ। ਪਰ ਜਦੋਂ ਅਸੀਂ ਇਸ ਪਾਸੇ ਵੱਲ ਦੇਖਦੇ ਹਾਂ ਤੇ ਫਿਰ ਦੂਸਰਾ ਰੋਲ ਜਦੋਂ ਅਸੀਂ ਬ੍ਰਾਹਮਣਵਾਦ ਦੇ ਹਮਲੇ ਦੀ ਗੱਲ ਕਰਦੇ ਹਾਂ ਜਾਂ ਜਦੋਂ ਅਸੀਂ ਅਫਜ਼ਲ ਅਹਿਸਨ ਰੰਧਾਵਾ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਭਾਈ ਅੱਜ ਤਪਦੀ ਭੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ, ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਸੋ ਇਹ ਜੂਨ 84 ਦਾ ਪਹਿਲਾ ਹਫਤਾ ਤਾਂ ਡਾਇਰੈਕਟ ਫਰੰਟਲ ਅਟੈਕ ਸੀ ਕਿ ਉਹਨਾਂ ਦੇ ਕੋਲ ਪਾਵਰ ਆਈ। ਔਰ ਇੱਥੇ ਮੈਂ ਇਹ ਵੀ ਜ਼ਿਕਰ ਕਰਦੇ ਹਾਂ ਕਿ ਸਾਨੂੰ ਇਹ ਵੀਰ ਸਾਡੇ ਮਿੱਤਰ ਸੁਖਵਿੰਦਰ ਸਿੰਘ ਬਾਜਵਾ ਰਾਹੀਂ ਇਹ ਖਬਰ ਵੀ ਮਿਲੀ ਕਿ ਅਫਜ਼ਲ ਅਹਿਸਨ ਰੰਧਾਵਾ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਹਾਂ, ਉਹਨਾਂ ਦੇ ਜਿਹੜੇ ਸ਼ਹਿਜ਼ਾਦੇ ਖੁਰਮ ਉਹਨਾਂ ਦਾ ਰੰਧਾਵਾ ਉਹਨਾਂ ਦਾ ਨਾਂ ਹੈ, ਉਹ ਪਿਛਲੇ ਦਿਨਾਂ 'ਚ ਚੜ੍ਹਾਈ ਕਰ ਗਏ ਨੇ। ਕਿਉਂਕਿ ਮੈਂ ਜਦੋਂ ਦਾ ਵਾਪਸ ਆਇਆ ਮੇਰਾ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਜੀ। ਸੋ ਉਹਨਾਂ ਨੇ ਜਦੋਂ ਇਹ ਖਬਰ ਦਿੱਤੀ ਉਹਨਾਂ ਨੇ ਕਿਹਾ ਕਿ ਜੀ ਅਫਸੋਸ ਦੇ ਸ਼ਬਦ ਸਾਨੂੰ ਕਹਿਣੇ ਬਣਦੇ ਨੇ ਔਰ ਮੈਂ ਸਮਝਦਾ ਕਿ ਅਸੀਂ ਅਹਿਸਾਨਮੰਦ ਹਾਂ, ਹਮੇਸ਼ਾ ਹੀ ਕੌਮ ਰਣੀ ਰਹੇਗੀ ਅਫਜ਼ਲ ਅਹਿਸਨ ਰੰਧਾਵਾ ਦੀ, ਜਿਨ੍ਹਾਂ ਨੇ ਉਹਨਾਂ ਦਿਨਾਂ 'ਚ ਜਦੋਂ ਕਿ ਸਾਰੀ ਕੌਮ ਪੰਜਾਬ ਦੇ ਵਿੱਚ ਬੈਠੇ ਸਿੱਖ ਇੱਕ ਕੈਦਖਾਨੇ 'ਚ ਨੇ, ਕੋਈ ਆਵਾਜ਼ ਬਾਹਰ ਨਹੀਂ ਨਿਕਲ ਰਹੀ, ਕੋਈ ਪੈਦਲ ਨਹੀਂ ਤੁਰ ਸਕਦਾ ਜੀ, ਸੰਤਾਪ ਜਿਹੜਾ ਹੈ ਉਹ ਇਸ ਕਿਸਮ ਦਾ ਹਮਲਾ, ਪੀੜ, ਦਰਦ, ਉਦੋਂ ਉਹਨਾਂ ਨੇ ਸਿੱਖ ਜਜ਼ਬਿਆਂ ਨੂੰ ਆਵਾਜ਼ ਦਿੱਤੀ ਸੀ। ਔਰ ਅੱਜ ਉਹ ਬੁਢਾਪੇ ਦੇ ਵਿੱਚ ਆਪਣੇ ਪੁੱਤਰ ਦੀ ਜੁਦਾਈ ਦਾ ਸਦਮਾ ਸਹਾਰ ਰਹੇ ਨੇ। ਅਸੀਂ ਉਹਨਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਸੋ ਇੱਕ ਪਾਸੇ ਬੇਸ਼ੱਕ ਇਹ ਸਿੱਧਾ ਹਮਲਾ 5 ਸਦੀਆਂ ਦਾ ਵੈਰ ਸਾਡੇ ਸਾਹਮਣੇ ਹੈ, ਪਰ ਇਸ ਦੀ ਸ਼ੁਰੂਆਤ ਕਿਸ ਤਰੀਕੇ ਦੇ ਨਾਲ ਉਹ ਬੇਸ਼ੱਕ ਬ੍ਰਾਹਮਣਵਾਦ ਦੀ ਵਿਚਾਰਧਾਰਾ ਨੇ ਗੁਰੂ ਨਾਨਕ ਸਾਹਿਬ ਦੇ ਉੱਤੇ ਕੰਧ ਸਾਹਿਬ, ਜਿੱਥੇ ਕਿ ਗੁਰੂ ਨਾਨਕ ਸਾਹਿਬ ਨੇ ਵੇਦੀ ਮੁਤਾਬਕ ਜਾਂ ਹਿੰਦੂ ਮੰਤਰਾਂ ਮੁਤਾਬਕ ਵਿਆਹ ਕਰਾਉਣ ਤੋਂ ਨਾ ਕਰ ਦਿੱਤੀ ਸੀ, ਉਹਨਾਂ ਦੇ ਉੱਪਰ ਕੰਧ ਸੁੱਟ ਕੇ ਨਾਰੇ ਬਾਂਸ ਨਾ ਵਜੇ ਬੰਸਰੀ ਇਹ ਯਤਨ ਕੀਤਾ, ਜਾਂ ਕਿਸ ਤਰੀਕੇ ਦੇ ਨਾਲ ਗੋਂਦਾ ਮਰਵਾਹਾ ਖੱਤਰੀ ਗੁਰੂ ਅਮਰਦਾਸ ਜੀ ਦੇ ਵੇਲੇ ਉਸ ਨੂੰ ਅੱਗੇ ਲਾ ਕੇ ਅਕਬਰ ਕੋਲ ਸ਼ਿਕਾਇਤ ਕੀਤੀ, ਲੇਕਿਨ ਅਕਬਰ ਖੁਦ ਆਇਆ ਪੜਤਾਲ ਕਰਨ ਦੇ ਲਈ ਔਰ ਪਹਿਲੇ ਪੰਗਤ ਪਾਛੇ ਸੰਗਤ ਦੇ ਹੁਕਮ ਨੂੰ ਵੀ ਉਸਨੇ ਮੰਨਿਆ ਔਰ ਉਹ ਰਾਦਰ ਖੁਸ਼ ਹੋਇਆ ਕਿ ਵੀ ਗੁਰੂ ਸਾਹਿਬ ਦੀ ਵਿਚਾਰਧਾਰਾ ਇੱਕ ਟੋਲਰੈਂਸ ਵਾਲੀ ਸਿੱਖ ਵਿਚਾਰਧਾਰਾ, ਸਾਰਿਆਂ ਨੂੰ ਪਿਆਰ ਕਰਨ ਵਾਲੀ ਹੈ। ਪਰ ਜਿਸ ਗੱਲ 'ਚ ਇਹ ਸੋਚ ਜਿਹੜੀ ਹੈ ਉਹ ਅਕਬਰ ਦੇ ਵੇਲੇ ਕਾਮਯਾਬ ਨਹੀਂ ਹੋਈ, ਜਹਾਂਗੀਰ ਦੇ ਵੇਲੇ ਇੱਕ ਪਾਸੇ ਉਹ ਮੌਲਾਣਾ ਲੌਬੀ ਹੈ ਜਿਹੜੀ ਅਕਬਰ ਤੋਂ ਵੀ ਦੁਖੀ ਸੀ ਕਿ ਭਾਈ ਇਹ ਸਾਡੇ ਸਟ੍ਰਿਕਟ ਇਸਲਾਮਿਕ ਏਜੰਡੇ ਨੂੰ ਜਿਹੜਾ ਉਹ ਅੱਗੇ ਨਹੀਂ ਤੋਰ ਰਹੇ, ਉੱਥੇ ਉਹਨਾਂ ਨੇ ਚੰਦੂ ਦੇ ਰੂਪ 'ਚ, ਭਾਵੇਂ ਸਾਡੇ ਜਿਹੜੇ ਰਵਾਇਤੀ ਇਤਿਹਾਸਕਾਰ ਨੇ ਉਹ ਚੰਦੂ ਦੀ ਕੁੜੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਲਈ ਨਾ ਮੰਨਣਾ ਜਾਂ ਚੰਦੂ ਦਾ ਇਸ ਲਈ ਨਾ ਮੰਨਣਾ ਕਿਉਂਕਿ ਚੰਦੂ ਨੇ ਇਹ ਕਿਹਾ ਕਿ ਜੀ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਦਿੱਤੀ ਹੈ, ਇਹ ਕਾਰਨ ਦਿੱਤੇ ਨੇ। ਪਰ ਇਹ ਬੜੇ ਜਿਹੜੇ ਨੇ ਗੌਣ ਕਾਰਨ ਨੇ। ਗੌਣ ਹੁੰਦਾ ਕਿ ਬੜੇ ਛੋਟੇ ਰੀਜ਼ਨ ਨੇ। ਮੁੱਖ ਰੀਜ਼ਨ ਤਾਂ ਜਦੋਂ ਅਸੀਂ ਉਸ ਲੌਬੀ ਦੀ ਗੱਲ ਕਰਦੇ ਹਾਂ, ਜੇ ਚੰਦੂ ਵਜ਼ੀਰੀ ਦੇ ਰੁਤਬੇ ਨੂੰ ਪ੍ਰਾਪਤ ਹੈ, ਸੋ ਜ਼ਾਹਰ ਹੈ ਕਿ ਜਿਹੜੇ ਬੜੇ ਵੈਲ ਟੂ ਡੂ ਬ੍ਰਹਿਮਨਿਕਲ ਥਿੰਕਿੰਗ ਵਾਲੇ ਨੇ ਉਹਨਾਂ ਦੀ ਉਹ ਨੁਮਾਇੰਦਗੀ ਕਰਦਾ। ਸੋ ਚੰਦੂ ਦਾ ਇਸ ਮਾਮਲੇ ਦੇ ਵਿੱਚ ਜਿਹੜਾ ਰੋਲ ਹੈ ਉਹਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਜਿਵੇਂ ਸੁਸ਼ਮਾ ਸਵਰਾਜ ਨੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਮੌਕੇ ਤਰਨਤਾਰਨ 'ਚ ਆ ਕੇ ਕਿਹਾ ਬਾਦਲਕਿਆਂ ਦੀ ਪ੍ਰੈਜ਼ੈਂਸ ਕਿ ਜੀ ਇਹ ਐਵੇਂ ਹੀ ਚੰਦੂ ਨੂੰ ਦੋਸ਼ ਦਿੱਤਾ ਜਾਂਦਾ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਅੱਜ ਵੀ ਚੰਦੂ ਦੀ ਉਹ ਹਵੇਲੀ ਮੌਜੂਦ ਹੈ ਲਾਹੌਰ ਦੇ ਵਿੱਚ, ਜਿੱਥੇ ਚੰਦੂ ਨੇ ਬੇਸ਼ੱਕ ਦੋਨੋਂ ਲੌਬੀਜ਼ ਆਪਣੇ ਥਾਂ ਕੰਮ ਕਰ ਰਹੀਆਂ, ਮੁੱਲਾਂ ਦੀ ਲੌਬੀ ਆਪਣੇ ਥਾਂ ਹੈ,
ਔਰ ਚੰਦੂ ਦੀ ਲੌਬੀ ਆਪਣੀ ਥਾਂ ਹੈ ਔਰ ਮੁੱਲਾਂ ਦੀ ਲੌਬੀ ਨੇ ਤਾਂ ਗੁਰੂ ਅਰਜਨ ਸਾਹਿਬ ਦੀ ਗ੍ਰਿਫਤਾਰੀ ਤੱਕ ਰੋਲ ਅਦਾ ਕੀਤਾ ਹੈ। ਲੇਕਿਨ ਅਖੀਰ ਚੰਦੂ ਜਿਹੜਾ ਹੈ ਉਹ ਗੁਰੂ ਸਾਹਿਬ ਦਾ ਚਾਰਜ ਆਪਣੇ ਕੋਲ ਲੈ ਆਇਆ, ਆਪਣੀ ਹਵੇਲੀ 'ਚ ਲੈ ਆਇਆ ਔਰ ਜਿਹੜਾ ਤੱਤੀ ਤਵੀ ਤੇ ਬਿਠਾਣਾ, ਸਿਰ ਤੇ ਰੇਤ ਪਾਣਾ, ਦੇਗ 'ਚੋਂ ਬਾਲਣਾ, ਇਹ ਸਾਰਾ ਚੰਦੂ ਦੇ ਡਾਇਰੈਕਟ ਹੁਕਮਾਂ ਔਰ ਡਾਇਰੈਕਟ ਸੁਪਰਵਿਜ਼ਨ ਦੇ ਥੱਲੇ ਹੋਇਆ। ਔਰ ਅਖੀਰ ਦੇ ਵਿੱਚ ਜਦੋਂ ਇਹ 3-4 ਦਿਨ ਇਸ ਕਿਸਮ ਦਾ ਟਾਰਚਰ ਚੱਲਦਾ ਰਿਹਾ ਔਰ ਗੁਰੂ ਅਰਜਨ ਸਾਹਿਬ ਜਿਹੜੇ ਨੇ ਉਹ ਸ਼ਾਂਤਚਿੱਤ ਅਕਾਲ ਪੁਰਖ ਦੇ ਭਾਣੇ 'ਚ ਤੱਤੀ ਤਵੀ ਤੇ ਬੈਠ ਕੇ ਵੀ, ਦੇਗ ਚੁਬੜਦਿਆਂ ਵੀ, ਤੇਰਾ ਕੀਆ ਮੀਠਾ ਲਾਗੇ ਹਰਨਾਮ ਪਦਾਰਥ ਨਾਨਕ ਮੰਗੇ ਪੜ੍ਹਦੇ ਰਹੇ। ਔਰ ਮੈਂ ਹਮੇਸ਼ਾ ਹੀ, ਬੇਸ਼ੱਕ ਇਸ ਦੇ ਉੱਤੇ ਬਹੁਤ ਕੁਝ ਲਿਖਿਆ ਗਿਆ ਪਰ ਮੈਨੂੰ ਹਮੇਸ਼ਾ ਹੀ ਉਹ ਡਾਇਲੌਗ ਜਦੋਂ ਕਿ ਗੁਰੂ ਸਾਹਿਬ ਤੱਤੀ ਤਵੀ ਤੇ ਬੈਠੇ ਨੇ ਔਰ ਸਾਈਂ ਮੀਆਂ ਮੀਰ ਜਿਹੜਾ ਗੁਰੂ ਸਾਹਿਬ ਤੱਕ ਪਹੁੰਚ, ਕਿਉਂਕਿ ਸਾਈਂ ਮੀਆਂ ਮੀਰ ਬੜਾ ਪ੍ਰਭਾਵਸ਼ਾਲੀ ਪੀਰ ਸੀ ਜਿਹੜਾ ਰਾਜ ਦਰਬਾਰ ਦੇ ਵਿੱਚ ਵੀ ਉਹਨੂੰ ਕੌਣ ਚੰਦੂ ਜਾਂ ਦੂਸਰਾ ਕੌਣ ਰੋਕ ਸਕਦਾ ਸੀ, ਉੱਥੇ ਤੱਕ ਆਉਣ 'ਚ ਉਹ ਪਹੁੰਚਿਆ ਜੀ। ਔਰ ਜਦੋਂ ਉਹਨੇ ਗੁਰੂ ਅਰਜਨ ਸਾਹਿਬ ਦਾ ਜਿਹੜਾ ਉਸ ਕਿਸਮ ਦੇ ਉਸ ਟਾਰਚਰ ਦੇ ਹਾਲਤ ਦੇਖਿਆ ਤੇ ਉਹ ਜ਼ਾਰੋ ਜ਼ਾਰ ਰੋ ਰਹੇ, ਲੇਕਿਨ ਗੁਰੂ ਅਰਜਨ ਸਾਹਿਬ ਬਿਲਕੁਲ ਸ਼ਾਂਤਚਿੱਤ ਅਕਾਲ ਪੁਰਖ ਨਾਲ ਸੁਰਤ ਜੋੜ ਕੇ, ਜਿਹਨੂੰ ਭਾਈ ਗੁਰਦਾਸ ਜੀ ਨੇ ਫਰਮਾਇਆ ਕਿ ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਨੀ। ਪੂਰਾ ਇਹ ਸ਼ਬਦ ਹੈ ਕਿ ਕਿਵੇਂ ਸ਼ਾਂਤ ਚਿੱਤ ਨੇ, ਜਿਵੇਂ ਮੱਛੀ ਪਾਣੀ ਦੇ ਵਿੱਚ ਹੈ, ਜਿਵੇਂ ਪਤੰਗਾ ਜਿਹੜਾ ਉਹ ਉਸ ਮਸਤੀ ਦੇ ਵਿੱਚ ਹੈ, ਉਸ ਸ਼ਮਾ ਦੇ ਨੇੜੇ, ਔਰ ਚਰਨ ਕਮਲ ਮਿਲ ਭੰਵਰ ਜਿਉਂ ਸੁਖ ਸੰਪਟ ਵਿੱਚ ਰਹਿਣ ਵਿਹਾਣੀ, ਗੁਰੂ ਉਪਦੇਸ਼ ਨਾ ਵੀਸਰੈ ਬਾਬੀ ਹੈ ਜਿਉਂ ਆਖ ਵਖਾਣੀ, ਗੁਰੂ ਅਰਜਨ ਵਿਟੋਂ ਕੁਰਬਾਨੀ। ਸੋ ਲੰਬਾ ਸ਼ਬਦ ਹੈ, ਮੈਂ ਉਸ ਚੋਂ ਥੋੜੇ ਕੋਟ ਕੀਤਾ। ਸੋ ਸਾਈਂ ਮੀਆਂ ਮੀਰ ਉਸ ਨੂੰ ਦੇਖ ਕੇ ਸਾਰੇ ਸੀਨ ਨੂੰ, ਚਾਰ ਚਫੇਰੇ ਨੂੰ ਬੜਾ ਬੇਚੈਨ ਹੁੰਦਾ ਹੈ ਔਰ ਉਹ ਆਪਣਾ ਪ੍ਰਭਾਵ ਵਰਤਣ ਲਈ ਵੀ ਕਹਿੰਦਾ। ਤੇ ਉਸ ਸੀਨ ਨੂੰ ਪ੍ਰਿੰਸੀਪਲ ਗੰਗਾ ਸਿੰਘ ਜਿਹੜੇ 20ਵੀਂ ਸਦੀ 'ਚ ਸਿੱਖਾਂ ਦੇ ਬਹੁਤ ਅੱਛੇ ਬੁਲਾਰੇ ਔਰ ਸਕਾਲਰ ਹੋਏ, ਸੋ ਉਹਨਾਂ ਨੇ ਇੱਕ ਕਪਲੇਟ ਦੇ ਵਿੱਚ ਬੰਦ ਕੀਤਾ, ਜਿਹੜਾ ਮੈਂ ਸਮਝਦਾ ਕਿ ਵੀ ਉਸ ਸਥਿਤੀ ਨੂੰ ਵੀ ਬਿਆਨਦਾ ਹੈ। ਔਰ ਉਹਦੇ ਮੁਤਾਬਕ ਜਦੋਂ ਉਸਨੇ ਦੇਖਿਆ ਸਾਈਂ ਮੀਆਂ ਮੀਰ ਨੇ, ਉਹ ਕਹਿੰਦਾ ਹੈ ਕਿ ਚਾਰ ਤਰਫ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ, ਸੱਚੀ ਸਰਕਾਰ ਦਾ ਸਾਈਂ ਮੀਆਂ ਮੀਰ ਡਿੱਠਾ, ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ, ਰੋਏ ਤੇ ਤਾਹੀਂ ਮਾਰਦਾ, ਸੁਣ ਕਿਹਾ ਸਤਗੁਰ ਮੀਆਂ ਛੋੜੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਹਾ, ਹਮ ਸ਼ਾਂਤ ਹੈ ਹਰੀ ਨਾਮ ਸੇ। ਤੂੰ ਸਰੀਰ ਵੱਲ ਨਾ ਦੇਖ, ਇਹ ਦੇਖ ਕਿ ਰੱਬ ਦੇ ਨਾਂ ਨੇ ਮੈਨੂੰ ਸ਼ਾਂਤ ਕੀਤਾ ਹੋਇਆ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਚੰਦੂ ਦਾ ਰੋਲ ਸੀ ਇਸ ਸਾਰੇ 'ਚ, ਉਹ ਸਿੱਖਾਂ ਨੂੰ ਕਦੇ ਨਹੀਂ ਭੁੱਲੇ। ਔਰ ਇਹੀ ਕਾਰਨ ਸੀ ਕਿ ਬੇਸ਼ੱਕ ਚੰਦੂ ਨਾ ਸਿਰਫ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਲਈ ਔਰ ਟਾਰਚਰ ਲਈ ਜ਼ਿੰਮੇਵਾਰ ਹੈ, ਉਹਨੇ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਕਿ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਜਦੋਂ ਲਗਭਗ 11 ਸਾਲ ਦੀ ਉਮਰ 'ਚ ਗੁਰੂ ਹਰਗੋਬਿੰਦ ਸਾਹਿਬ ਗੁਰਗੱਦੀ ਤੇ ਬੈਠਦੇ ਨੇ, ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨਦੇ ਨੇ ਔਰ ਫਿਰ ਦਿੱਲੀ ਤਖਤ ਤੋਂ 2 ਫੁੱਟ ਉੱਚਾ ਅਕਾਲ ਤਖਤ ਸਿਰਜਦੇ ਨੇ, ਤੇ ਫਿਰ ਚੰਦੂ ਔਰ ਉਹਦੀ ਲੌਬੀ ਕਾਮਯਾਬ ਹੁੰਦੀ ਹੈ। ਜਹਾਂਗੀਰ ਜਿਹੜਾ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਧੋਖੇ ਨਾਲ ਸੱਦ ਕੇ ਜਿਹੜਾ ਹੈ ਉਹ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲੇ 'ਚ ਭੇਜ ਦਿੰਦਾ ਜੀ। ਸੋ ਉਹ ਜਿਹੜਾ ਸਮਾਂ 2.5 ਸਾਲ ਤੋਂ ਜ਼ਿਆਦਾ ਸਿੱਖਾਂ ਦੀ ਇੱਕ ਪੂਰੀ ਚੇਤਨਤਾ ਦੀ ਲਹਿਰ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਦੇ ਰੂਪ 'ਚ, ਔਰ ਫਿਰ ਸਾਈਂ ਮੀਆਂ ਮੀਰ ਔਰ ਵਜ਼ੀਰ ਖਾਨ ਜਿਹੜਾ ਲਾਹੌਰ ਦਾ ਇੱਕ ਪਾਵਰਫੁਲ ਸ਼ਖਸੀਅਤ ਹੈ, ਵਜ਼ੀਰ ਹੈ, ਉਹਦੇ ਪ੍ਰਭਾਵ ਨਾਲ, ਔਰ ਕਿਉਂਕਿ ਜਹਾਂਗੀਰ ਦੀ ਜਿਹੜੀ ਵਾਈਫ ਹੈ ਕੁਈਨ ਨੂਰ ਜਹਾਂ, ਉਹ ਸਾਈਂ ਮੀਆਂ ਮੀਰ ਦੀ ਚੇਲੀ ਸੀ, ਫਾਲੋਅਰ ਸੀ, ਉਸ ਦਾ ਪ੍ਰਭਾਵ। ਸੋ ਕੁੱਲ ਔਰ ਅਧਿਆਤਮਕ ਦੁਨੀਆ ਦੀ ਇੱਕ ਆਪਣੀ ਜਿਹੜੀ ਹੈ ਉਹ ਹੁੰਦੀ ਹੈ ਪ੍ਰਭਾਵ ਜੀ। ਉਹਦੇ ਥੱਲੇ ਜਦੋਂ ਜਹਾਂਗੀਰ ਗੁਰੂ 6ਵੇਂ ਪਾਤਸ਼ਾਹ ਨੂੰ ਰਿਹਾ ਕਰਨ ਦਾ ਸੰਕਲਪ ਕਰਦਾ ਹੈ, ਅਸੀਂ ਵਾਕਿਫ ਹਾਂ ਕਿ 52 ਸਿਆਸੀ ਉਹ ਰਾਜੇ ਜਿਹੜੇ ਪੋਲੀਟੀਕਲ ਰੀਜ਼ਨਸ ਕਰਕੇ ਗਵਾਲੀਅਰ ਦੇ ਵਿੱਚ ਬੰਦ ਰੱਖੇ ਹੋਏ ਸਨ, ਉਹਨਾਂ ਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਰਿਲੀਜ਼ ਕਰਵਾਉਂਦੇ ਨੇ, ਪਰ ਇਹ ਜਿਹੜੀ ਇੱਕ ਸ਼ਰਤ ਹੈ ਕਿ ਚੰਦੂ ਨੂੰ ਸਾਡੇ ਹਵਾਲੇ ਕੀਤਾ ਜਾਏ। ਸੋ ਇਹ ਵੀ ਇੱਕ ਆਪਣੇ ਆਪ 'ਚ ਦੂਸਰਾ ਐਡੀਸ਼ਨਲ ਸਬੂਤ ਹੈ। ਔਰ ਫਿਰ ਜਦੋਂ ਗੁਰੂ ਸਾਹਿਬ ਲਾਹੌਰ ਆਉਂਦੇ ਨੇ, ਭਾਈ ਬਿਧੀ ਚੰਦ ਜਿਹੜੇ ਨੇ ਉਹ ਚੰਦੂ ਦਾ ਚਾਰਜ ਲੈ ਲੈਂਦੇ ਨੇ, ਚੰਦੂ ਨੂੰ ਫੜ ਲੈਂਦੇ ਨੇ, ਉਹਦੇ ਨੱਕ 'ਚ ਨਕੇਲ ਪਾ ਕੇ
ਤੇ ਉਹਨੂੰ ਫੇਰ ਜੁੱਤੀਆਂ ਮਾਰਦੇ, ਲਾਹੌਰ ਦੇ ਬਾਜ਼ਾਰਾਂ ਦੇ ਵਿੱਚ ਟਕਾ ਟਕਾ ਮੰਗਣ ਦੇ ਤੋਂ ਦਾ ਮੂੰਹ ਕਾਲਾ ਕੀਤਾ ਹੋਇਆ, ਉਹਨੂੰ ਜੁੱਤੀਆਂ ਪੈ ਰਹੀਆਂ ਨੇ ਔਰ ਲਾਹੌਰ ਦੇ ਬਾਜ਼ਾਰਾਂ 'ਚ ਉਹਨੂੰ ਫੇਰਿਆ ਜਾਂਦਾ ਤੇ ਉਹ ਜਦੋਂ ਉਸ ਤਰ੍ਹਾਂ ਉਹਨੂੰ ਜ਼ਲੀਲ ਕਰਕੇ ਲਿਆਂਦੇ, ਜਿਹੜਾ ਉਸ ਭੜਪੁੰਜੇ ਦੀ ਦੁਕਾਨ ਦੇ ਸਾਹਮਣੇ ਲਿਆਂਦਾ ਜਾਂਦਾ ਹੈ, ਉਸਦੀ ਭੱਠੀ ਸਾਹਮਣੇ, ਜਿਸ ਭੜਪੁੰਜੇ ਨੂੰ ਜ਼ਬਰਦਸਤੀ ਚੰਦੂ ਨੇ ਆਪਣੀ ਹਵੇਲੀ 'ਚ ਸੱਦ ਕੇ ਗੁਰੂ ਅਰਜਨ ਸਾਹਿਬ ਦੇ ਸੀਸ ਤੇ ਕੜਛੇ ਦੇ ਨਾਲ ਰੇਤ ਪਵਾਈ ਸੀ, ਤੇ ਉਹ ਭੜਪੁੰਜਾ ਇੰਨਾ ਕੁ ਗੁੱਸੇ 'ਚ ਬਾਹਰ ਨਿਕਲਦਾ ਹੈ ਕਿ ਉਹ ਚੰਦੂ ਦੇ ਸਿਰ 'ਚ ਕੜਛਾ ਮਾਰਦਾ ਹੈ, ਜ਼ੋਰ ਦਾ, ਕਿ ਵੀ ਤੂੰ ਮੇਰੇ ਤੋਂ ਕੀ ਕੁਕਰਮ ਕਰਵਾਇਆ, ਔਰ ਇਹਦੇ ਨਾਲ ਚੰਦੂ ਦੀ ਮੌਤ ਹੁੰਦੀ ਹੈ। ਸੋ ਗੱਲ ਇੱਥੇ ਨਹੀਂ ਮੁੱਕਦੀ। ਚੰਦੂ ਦਾ ਮੁੰਡਾ ਇੱਕ ਜਿਹੜਾ ਫਿਰ 6ਵੇਂ ਪਾਤਸ਼ਾਹ ਦੇ ਖਿਲਾਫ ਜਿਹੜੀਆਂ 4 ਲੜਾਈਆਂ ਸ਼ਾਹੀ ਫੌਜਾਂ ਨੇ ਲੜੀਆਂ, ਉਹਨਾਂ ਦੇ ਵਿੱਚ ਹਰਗੋਬਿੰਦਪੁਰ ਦੀ ਲੜਾਈ ਜਿਹੜੀ ਹੈ, ਚੰਦੂ ਦਾ ਮੁੰਡਾ ਉਹਦੇ ਲਈ ਜ਼ਿੰਮੇਵਾਰ ਹੈ, ਉਸ ਲੜਾਈ 'ਚ ਉਹ ਮਾਰਿਆ ਵੀ ਜਾਂਦਾ। ਸੋ ਇਹ ਜਿਹੜੀ ਸੋਚ ਚੰਦੂ ਦੇ ਨਾਲ, ਜਿਹੜੀ ਕਿ ਸਿੱਧੇ ਤੌਰ ਤੇ ਗੁਰੂ ਅਰਜਨ ਸਾਹਿਬ ਸ਼ਹੀਦਾਂ ਦੇ ਸਰਤਾਜ, ਪਹਿਲੇ ਸ਼ਹੀਦ ਗੁਰੂ ਦੇ ਲਈ ਉਹ ਜ਼ਿੰਮੇਵਾਰ ਹੈ, ਇਹ ਸੋਚ ਅਸੀਂ ਫਿਰ ਦੇਖਦੇ ਹਾਂ ਕਿ 22 ਧਾਰ ਦੇ ਪਹਾੜੀ ਰਾਜਿਆਂ ਦੇ ਰੂਪ 'ਚ, ਬੇਸ਼ੱਕ 9ਵੇਂ ਪਾਤਸ਼ਾਹ ਦੇ ਵੇਲੇ ਤੱਕ ਪਹੁੰਚਦੇ ਆ ਉਹੀ ਕਸ਼ਮੀਰੀ ਪੰਡਤ ਮਸਕੀਨ ਬਣ ਜਾਂਦੇ ਨੇ, ਫਰਿਆਦੀ ਹੁੰਦੇ ਨੇ, ਔਰ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਦਿੰਦੇ ਨੇ ਧਾਰਮਿਕ ਆਜ਼ਾਦੀ ਲਈ। ਪਰ ਫਿਰ ਅਸੀਂ ਇਹੀ ਚੰਦੂ ਦੀ ਸੋਚ ਕਿਵੇਂ 22 ਧਾਰ ਦੇ ਪਹਾੜੀ ਹਿੰਦੂ ਰਾਜੇ ਜਿਹੜੇ ਅਨੰਦਪੁਰ ਸਾਹਿਬ ਤੇ ਬਾਰ-ਬਾਰ ਹਮਲਾਵਰ ਹੁੰਦੇ ਨੇ, ਔਰ ਮੈਂ ਇੱਕ ਜ਼ਫਰਨਾਮੇ ਦਾ ਸ਼ੇਅਰ ਜਿਹੜਾ 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਲਿਖਿਆ, ਔਰ ਉਹਦੇ 'ਚ ਉਹਨਾਂ ਨੇ ਕਿਹਾ, ਮਨਮ ਕੁਸ਼ਤਰ ਅਮ ਕੋਰੀਆ ਬੁੱਤ ਪ੍ਰਸਤ ਕੀਓ ਬੁੱਤ ਪ੍ਰਸੰਦੋ ਮਨ ਬੁੱਤ ਸ਼ਿਕਸਤ, ਕਿ ਵੀ ਔਰੰਗਜ਼ੇਬ ਨੂੰ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਤਾਂ ਰੱਬ ਨੇ ਸਮਰੱਥਾ ਦਿੱਤੀ ਕਿ ਮੈਂ ਇਹਨਾਂ ਬੁੱਤ ਪ੍ਰਸਤ ਰਾਜਿਆਂ ਨੂੰ ਸਜ਼ਾਵਾਂ ਦਿਆਂ, ਪਰ ਤੂੰ ਇਹਨਾਂ ਬੁੱਤ ਪ੍ਰਸਤ ਰਾਜਿਆਂ ਦੇ ਕਹਿਣੇ ਲੱਗੇ, ਮੈਂ ਜਿਹੜਾ ਬੁੱਤ ਸ਼ਿਕਸਤ ਹੈ ਜਾਂ ਬੁੱਤ ਸ਼ਿਕਨ ਹੈ, ਤੋੜਨ ਵਾਲਾ ਹੈ, ਤੇ ਇਹ ਬੁੱਤ ਪ੍ਰਸਤ ਨੇ। ਸੋ ਜ਼ਾਹਰ ਹੈ ਕਿ ਇਹ ਜਿਹੜੀ ਸਿਧਾਂਤਕ ਲੜਾਈ ਸੀ, ਇਹਦੇ 'ਚ ਇਹ ਬੁੱਤ ਪ੍ਰਸਤੀ ਵਾਲੇ ਜਿਹੜੇ ਨੇ, ਇਹ ਉਸ ਦੌਰ ਦੇ ਵਿੱਚ ਸਿੱਖੀ ਆਵਾਜ਼ ਨੂੰ ਜਿਹੜਾ ਉਹ ਖਤਮ ਕਰਨ ਦੇ ਲਈ ਕਿਸੇ ਹੱਦ ਤੱਕ ਵੀ ਗਏ। ਔਰ ਈਵਨ ਇੱਕ ਪੁਰਾਣਾ ਫਾਰਸੀ ਦਾ ਸੋਰਸ ਹੈ ਇਤਿਹਾਸਕ, ਦਬਸਤਾਨ ਮਜ਼ਾਰਸ, ਉਹਦੇ 'ਚ ਵੀ ਉਹਦਾ ਲਿਖਾਰੀ ਕਹਿੰਦਾ ਹੈ ਕਿ ਵੀ ਸਿੱਖਾਂ ਦਾ ਸਿੱਖ ਬੁੱਤ ਪ੍ਰਸਤ ਨਹੀਂ ਨੇ, ਔਰ ਇਹੀ ਇਹਨਾਂ ਦਾ ਇੱਕ ਵੱਡਾ ਫਰਕ ਹੈ ਦੂਸਰਿਆਂ ਦੇ ਨਾਲ। ਔਰ ਇਹੀ ਗੱਲ ਭਾਈ ਕਾਹਨ ਸਿੰਘ ਨਾਭਾ ਨੇ ਵੀ ਕਿਹਾ ਕਿ ਵੀ ਇਹ ਜਿਹੜਾ ਪਹਾੜੀ ਰਾਜਿਆਂ ਨਾਲ ਲੜਾਈ ਕਿ ਜੀ ਪ੍ਰਸ਼ਾਦੀ ਹਾਥੀ ਮੰਗਿਆ, ਚਾਨਣੀ ਮੰਗੀ, ਦਿੱਤਾ ਨਹੀਂ ਦਿੱਤਾ, ਇਹ ਗੌਣ ਰੀਜ਼ਨ ਨੇ। ਮੁੱਖ ਰੀਜ਼ਨ ਹੀ ਇਹ ਸੀ ਕਿ ਇਧਰ ਬੁੱਤ ਪ੍ਰਸਤੀ ਸੀ ਔਰ ਸਿੱਖੀ ਬੁੱਤ ਪ੍ਰਸਤੀ ਯਕੀਨ ਨਹੀਂ ਸੀ ਰੱਖਦੀ। ਔਰ ਜਦੋਂ ਅਖੀਰ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਸਾਜਿਆ, ਜਿਹੜਾ ਕਿ ਸਿਰਫ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਇਸ ਦਾ ਧਾਰਨੀ ਸੀ, ਜ਼ਾਤ ਪਾਤੀ ਸਿਸਟਮ ਤੋੜਿਆ, ਇੱਕ ਬਾਟੇ ਦੇ ਵਿੱਚ ਸਭ ਨੂੰ ਅੰਮ੍ਰਿਤ ਛਕਾਇਆ, ਜ਼ਾਤ ਪਾਤ ਤੋੜੀ। ਇਸ ਗੱਲ ਨੇ ਉਹਨਾਂ ਨੂੰ ਹੋਰ ਵੀ ਤਕਲੀਫ ਦਿੱਤੀ, ਔਰ ਉਹਨਾਂ ਨੇ ਜਦੋਂ ਇਹ ਵੀ ਇਸ ਦਾ ਸ਼ਿਕਵਾ ਕੀਤਾ ਪਹਾੜੀ ਰਾਜਿਆਂ ਨੇ ਕਿ ਵੀ ਇਹ ਤੁਸੀਂ ਸਾਰੇ ਸ਼ੂਦਰ ਇਕੱਠੇ ਕਰਕੇ ਜਿਹੜਾ ਇਹਨਾਂ ਨੂੰ ਸਾਡੇ ਬਰਾਬਰ ਕਸ਼ਤਰੀਆਂ ਦੇ ਲਿਆ ਖੜਾ ਕੀਤਾ, ਤੇ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਇਨ ਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਸਿਧਾਂਤਕ ਗੱਲ ਸੀ। ਫਿਰ ਅਸੀਂ 10ਵੇਂ ਪਾਤਸ਼ਾਹ ਦੇ ਉਸ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਸੁੱਚਾਨੰਦ ਦਾ ਰੋਲ, ਸੱਪਾਂ ਦੇ ਬੱਚੇ ਸੱਪ ਕਹਿਣਾ। ਹੁਣ ਇਹ ਵੀ ਗੱਲ ਜਿਹੜਾ ਸੁੱਚਾਨੰਦ ਨੇ ਸਰਹੰਦ ਦੀ ਕਚਹਿਰੀ 'ਚ ਕਈ ਵਜ਼ੀਰ ਸੀ, ਵਜ਼ੀਰ ਖਾਨ ਦਾ, ਕਿ ਸੱਪਾਂ ਦੇ ਬੱਚੇ ਸੱਪ ਨੇ, ਇਹ ਵੀ 10ਵੇਂ ਪਾਤਸ਼ਾਹ ਨੇ ਪਿਕ ਕੀਤੀ, ਕਿਉਂਕਿ ਜਦੋਂ ਉਹਨਾਂ ਨੇ ਔਰੰਗਜ਼ੇਬ ਨੂੰ ਕਿਹਾ ਕਿ ਤੂੰ ਮੇਰੇ 2 ਬੱਚੇ ਮਾਰੇ ਨੇ, ਤੂੰ ਮੇਰੇ 4 ਪੁੱਤਰ ਸ਼ਹੀਦ ਕੀਤੇ ਨੇ, ਤੇ ਉਹਨਾਂ ਨੇ ਕਿਹਾ ਵੀ ਤੂੰ ਤਾਂ ਸਪੋਲੀਏ ਮਾਰੇ ਨੇ, ਜਿਹੜਾ ਕੁੰਡਲੀਦਾਰ ਸੱਪ, ਜਿਹੜਾ ਕਿ ਕੁੰਡਲੀਦਾਰ ਸੱਪ ਖੜਪਾ ਸਕਾਰਪੀਅਨ, ਉਹ ਅਜੇ ਬਾਕੀ ਹੈ। ਹੁਣ ਇਹ ਨਹੀਂ ਹੈ ਕਿ ਗੁਰੂ ਸਾਹਿਬ ਨੇ ਆਪਣੇ ਬੱਚਿਆਂ ਨੂੰ ਸੱਪ ਕਿਹਾ ਜਾਂ ਆਪਣੇ ਆਪ ਨੂੰ ਜਾਂ ਆਪਣੇ ਖਾਲਸੇ ਨੂੰ ਜਿਹੜਾ ਉਹ ਖੜਪਾ ਸੱਪ ਕਿਹਾ, ਇਸ ਲਈ ਕਿਉਂਕਿ ਦੁਸ਼ਮਣ ਨੇ ਇਹ ਸ਼ਬਦ ਇਸਤੇਮਾਲ ਕੀਤਾ ਸੀ। ਸੁੱਚਾਨੰਦ ਨੇ ਸੱਪਾਂ ਦੇ ਬੱਚੇ ਸੱਪ ਹੁੰਦੇ ਨੇ ਕਿਹਾ, ਤੇ ਉਸ ਵੈਰ ਨੂੰ ਅਸੀਂ ਦੇਖਦੇ ਕਿ ਫਿਰ ਉਹ ਲਖਪਤ ਰਾਏ ਹੋਏ, ਲੱਖੂ, ਜੱਸੂ, ਡੋਗਰੇ, ਮਿਸਰ, ਔਰ 20ਵੀਂ ਸਦੀ ਤੱਕ ਪਹੁੰਚਦੇ ਆ, 5 ਸਦੀਆਂ ਦਾ ਵੈਰ ਕਮਾਇਆ ਵਾਲੇ ਸਾਰੇ ਲੋਕ। ਸੋ ਅੱਜ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ, ਗੁਰੂ ਅਰਜਨ ਸਾਹਿਬ ਦਾ ਜੀਵਨ ਇੱਕ ਵਿਲੱਖਣ ਜੀਵਨ, ਲਗਭਗ 42 ਸਾਲ ਦੀ ਸਾਡੀ ਦੁਨਿਆਵੀ ਹਯਾਤੀ ਜਿਹਨੂੰ ਅਸੀਂ ਕਵਾਂਗੇ, ਉਸ 'ਚ ਕਿਵੇਂ 18 ਸਾਲ ਦੀ ਉਮਰ 'ਚ ਗੁਰਗੱਦੀ ਤੇ ਬੈਠਦੇ ਨੇ, ਲਗਭਗ ਅੱਧਾ ਗੁਰੂ ਗ੍ਰੰਥ ਸਾਹਿਬ ਕਲੋਜ਼ ਟੂ ਗੁਰੂ ਅਰਜਨ ਸਾਹਿਬ ਦੇ ਮੁਖਾਰਬਿੰਦ 'ਚੋਂ ਨਿਕਲਦਾ ਹੈ। ਹਰਮੰਦਰ ਸਾਹਿਬ ਦੇ ਰੂਪ 'ਚ 4 ਦਰਵਾਜ਼ਿਆਂ ਵਾਲਾ ਉਹ ਰੱਬ ਦਾ ਘਰ,
ਹਰੀ ਦਾ ਮੰਦਰ ਪੁਰਾਤਨ ਪੰਜਾਬ ਵਿੱਚ ਘਰ ਨੂੰ ਕਹਿੰਦੇ ਸੀ ਜੀ, ਉਹ ਉਹਨਾਂ ਨੇ ਜਿਹੜਾ ਦਿੱਤਾ ਹੈ ਤਾਂ ਕਿ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ, ਕੋਈ ਪੂਰਬ, ਪੱਛਮ, ਉੱਤਰ, ਦੱਖਣ, ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ, ਇਹਨਾਂ ਸਾਰੇ ਵਖਰੇਵਿਆਂ ਨੂੰ ਪਾਸੇ ਰੱਖ ਕੇ ਹਰ ਕੋਈ ਰੱਬ ਦੀ ਇਬਾਦਤ ਲਈ ਉਸ ਧਰਤੀ ਦੇ ਉੱਤੇ, ਉਸ ਥਾਂ ਦੇ ਉੱਤੇ ਆ ਸਕੇ। ਸਾਈਂ ਮੀਆਂ ਮੀਰ ਦਾ ਨੀਂਹ ਪੱਥਰ ਰੱਖਣਾ, ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚੋਂ ਖਜ਼ਾਨਾ ਜਿਹਦੇ 'ਚ ਬਾਬਾ ਫਰੀਦ ਨੇ, ਪੰਡਤ ਰਾਮਾਨੰਦ ਨੇ, ਭਗਤ ਕਬੀਰ, ਭਗਤ ਰਵਿਦਾਸ ਨੇ, ਔਰ ਕੋਈ ਵਖਰੇਵਾ ਨਹੀਂ, ਉਹਨਾਂ ਸਭ ਨੂੰ ਆਪਣੇ ਨਾਲ ਬਿਠਾਇਆ। ਔਰ ਜੇ ਅਸੀਂ ਸ਼ਹਿਰਾਂ ਦੇ ਤਾਮੀਰ ਦੀ ਗੱਲ ਕਰੀਏ ਕਿ ਕਿਵੇਂ ਉਹਨਾਂ ਨੇ ਅੰਮ੍ਰਿਤਸਰ ਨੂੰ ਅੱਗੋਂ ਡਿਵੈਲਪ ਕੀਤਾ, ਬੇਸ਼ੱਕ ਉਸ ਦੀ ਬਿਗਨਿੰਗ ਗੁਰੂ ਰਾਮਦਾਸ ਜੀ ਨੇ ਕੀਤੀ ਸੀ। ਛੇ ਹਰਟਾਂ ਵਾਲਾ ਖੂਹ, ਭਾਵੇਂ ਅੱਜ ਛੇਹਰਟਾ ਅੰਮ੍ਰਿਤਸਰ ਦੇ ਨਾਲ ਲੱਗ ਗਿਆ, ਪਰ ਇਹ ਇੰਡੀਪੈਂਡੈਂਟ ਟਾਊਨਸ਼ਿਪ ਸੀ। ਤਰਨਤਾਰਨ ਸਾਹਿਬ ਅੰਮ੍ਰਿਤਸਰ ਤੋਂ 15 ਮੀਲ ਦੂਰ, ਜਿਸ ਨੂੰ ਜਿਹੜਾ ਅੱਜ ਵੱਡਾ ਸ਼ਹਿਰ ਹੈ ਤਰਨਤਾਰਨ ਸ਼ਹਿਰ ਸਥਾਪਿਤ ਕੀਤਾ। ਕਰਤਾਰਪੁਰ ਸਾਹਿਬ ਜਿਹੜਾ ਕਰਤਾਰਪੁਰ ਜਲੰਧਰ ਦੇ ਨੇੜੇ ਹੈ, ਇੱਕ ਕਰਤਾਰਪੁਰ ਗੁਰੂ ਨਾਨਕ ਸਾਹਿਬ ਨੇ ਵਸਾਇਆ ਰਾਵੀ ਦੇ ਕੰਢੇ। ਤੇ ਬੇਸ਼ੱਕ ਸ਼੍ਰੀ ਹਰਗੋਬਿੰਦਪੁਰ 6ਵੇਂ ਪਾਤਸ਼ਾਹ ਨੇ ਅੱਗੋਂ ਵਿਕਸਿਤ ਕੀਤਾ, ਪਰ ਹਰਗੋਬਿੰਦਪੁਰ ਦੀ ਨੀਂਹ ਵੀ ਗੁਰੂ ਅਰਜਨ ਸਾਹਿਬ ਨੇ ਰੱਖੀ। ਫਿਰ ਕਿਵੇਂ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਪਾਣੀ ਦੀ ਕਮੀ ਸੀ ਖੂਹ ਲਵਾਏ, ਔਰ ਕਿਵੇਂ ਪਿਆਰ ਦਾ, ਮਨੁੱਖਤਾ ਨੂੰ ਪਿਆਰ ਕਰਨ ਦਾ ਸੁਨੇਹਾ ਦਿੱਤਾ ਹੈ। ਔਰ ਅੱਜ ਦੇ ਦਿਨ ਜਿਹੜਾ ਉਹਨਾਂ ਨੇ ਸ਼ਹੀਦੀ, ਜਿਹੜੀ ਕਿ ਉਹ ਪਰੰਪਰਾ, ਜਦੋਂ ਅਸੀਂ ਪਹਿਲੇ ਸ਼ਹੀਦ ਗੁਰੂ ਕਹਿੰਦੇ, ਔਰ ਜਦੋਂ ਅਸੀਂ ਇਹ ਸ਼ਹੀਦਾਂ ਦੀ ਕੌਮ ਦੀ ਗੱਲ ਕਰਦੇ ਹਾਂ ਕਿ ਹਰ ਹਾਲਤ ਦੇ ਵਿੱਚ, ਮੈਂ ਸ਼ਾਇਦ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਡਾਇਲੌਗਸ ਵਿਦ ਸਿੱਖ ਮਿਲੀਟੈਂਟਸ, ਜਿਸ ਕਿਤਾਬ ਦੇ ਉੱਤੇ ਮੈਂ ਲਗਭਗ 4 ਸਾਲ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਦੇ ਨਾਲ ਕੰਮ ਕੀਤਾ ਥਰੂ ਆਊਟ ਨਾਰਥ ਅਮਰੀਕਾ, ਡਿਫਰੈਂਟ ਟੂਰਸ, ਡਿਫਰੈਂਟ ਇੰਟਰਵਿਊਜ਼ ਜਿਹੜੇ ਨੇ ਉਹ ਅਰੇਂਜ ਕੀਤੇ। ਮੈਂ ਨਾਲ ਇੰਟਰਪ੍ਰੀਟ ਕਰਦਾ ਸੀ ਉਹਨਾਂ ਦੇ, ਔਰ ਉਹਨਾਂ ਨੂੰ ਫਾਈਂਡ ਵੀ ਕਰਦਾ ਸੀ। ਔਰ ਜਦੋਂ ਕਿਉਂਕਿ ਸ਼ੁਰੂ ਬਾਅਦ 'ਚ ਤਾਂ ਚਲੋ ਉਸ ਨੂੰ ਵੀ ਹੋ ਗਿਆ, ਜਦੋਂ ਸ਼ੁਰੂ 'ਚ ਨੇ ਪਹਿਲੇ ਇੰਟਰਵਿਊ ਕਰਨੇ ਕਿ ਕਿਵੇਂ ਸਿੰਘਾਂ ਦੇ ਉੱਤੇ ਟਾਰਚਰ ਹੋਇਆ ਹੈ, ਜਾਂ ਉਹਨਾਂ ਨੇ ਆਪਣੀ ਕਹਾਣੀ ਸੁਣਾਣੀ, ਤੇ ਕਈ ਵਾਰ ਉਹ ਇੰਟਰਵਿਊ ਰੋਕਣਾ ਪੈਣਾ। ਉਹਨੇ ਸਿੰਥੀਆ ਦੀਆਂ ਅੱਖਾਂ 'ਚੋਂ ਜਿਹੜੇ ਨੇ ਹੰਝੂ ਵਗਣੇ, ਔਰ ਉਹਨੇ ਕਹਿਣਾ ਕਿ ਵੀ ਪਲੀਜ਼ ਸਟਾਪ। ਉਹਨੇ ਜਾ ਕੇ ਨਾਰਮਲ ਹੋ ਕੇ ਫਿਰ ਆਣਾ, ਉੱਥੋਂ ਸ਼ੁਰੂ ਹੋਣਾ ਜੀ। ਤੇ ਉਹਨੇ ਇੱਕ ਜਿਹੜੇ ਸਿੰਘ ਨੂੰ ਇੰਟਰਵਿਊ ਦੇ ਦੌਰਾਨ ਪੁੱਛਿਆ ਕਿ ਵੀ ਇੰਨਾ ਕੁਝ ਤੁਹਾਡੇ ਨਾਲ ਹੋਇਆ, ਪੁੱਠੇ ਲਟਕ ਰਹੇ ਹੋ, ਨਹੁੰ ਖਿੱਚੇ ਹੋਏ ਨੇ, ਔਰ ਕਿਸ ਕਿਸਮ ਦਾ, ਤੇ ਕੀ ਉਹ ਸਾਰੀ ਸਥਿਤੀ ਨੂੰ ਤੁਸੀਂ ਕਿਵੇਂ ਸਹਾਰਦੇ ਰਹੇ, ਕੀ ਬਲ ਸੀ ਜੀ? ਤੇ ਉਹਨੇ ਕਿਹਾ, ਮੈਡਮ ਉਦੋਂ ਤਾਂ ਸਾਡੇ ਸਾਹਮਣੇ, ਮੈਨੂੰ ਤਾਂ ਆਪਣੀਆਂ ਮਨ ਦੀਆਂ ਅੱਖਾਂ ਸਾਹਮਣੇ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਨੇ, ਸਿਰ ਤੇ ਰੇਤ ਪੈ ਰਹੀ ਹੈ, ਦੇਗ ਚੁੱਭਲ ਰਹੇ ਨੇ, ਤੇ ਉਹ ਮੁਸਕਰਾਹਟ ਵਾਲੇ ਉਸ ਚਿਹਰੇ ਨਾਲ ਮੈਨੂੰ ਕਹਿ ਰਹੇ ਨੇ ਕਿ ਨਹੀਂ ਪੁੱਤਰ, ਡੋਲਣਾ ਨਹੀਂ ਹੈ, ਇਹ ਸੱਚ ਦਾ ਰਸਤਾ ਹੈ, ਇਹ ਰੱਬ ਦਾ ਰਸਤਾ ਹੈ, ਇਸ ਦੇ ਉੱਤੇ ਕੋਈ ਵੀ ਮੁਸ਼ਕਲ ਜਿਹੜੀ ਹੈ ਉਸ ਨੂੰ ਖਿੜੇ ਮੱਥੇ ਸਹਾਰਨੇ। ਸੋ ਕਹਿੰਦੇ ਵੀ ਜਦੋਂ ਸਾਡੇ ਗੁਰੂ ਬੈਠੇ ਤੱਤੀ ਤਵੀ ਤੇ ਦੇਗ ਚੁੱਭਲੇ ਗਏ ਤਾਂ ਸਾਨੂੰ, ਅਸੀਂ ਉਸ ਹਾਲਤ ਨਾਲੋਂ ਤੋਂ ਬਦਤਰ ਨਹੀਂ ਸੀ। ਸੋ ਮੈਂ ਸਮਝਦਾ ਵੀ ਇਹ ਜਿਹੜਾ ਸਾਡਾ, ਔਰ ਸ਼ਾਇਦ ਦੁਸ਼ਮਣ ਨੇ ਵੀ, ਜੇ ਗੁਰੂ ਅਰਜਨ ਸਾਹਿਬ ਇਸ ਕਦਰ ਉਸ ਧਰਤੀ ਦੇ ਉੱਤੇ ਇੱਕ ਸ਼ਖਸੀਅਤ ਦੇ ਤੌਰ ਤੇ ਉੱਭਰ ਰਹੇ ਸੀ, ਜਿੱਥੇ ਹਿੰਦੂ ਔਰ ਮੁਸਲਮਾਨ ਦੋਨੋਂ ਹੀ ਉਹਨਾਂ ਤੇ ਆਮਨਾ ਰੱਖਦੇ ਸੀ, ਤੇ ਜਹਾਂਗੀਰ ਨੂੰ ਨਜ਼ਰ ਆਇਆ ਕਿ ਵੀ ਇਹ ਦੁਕਾਨੇ ਬਾਤਲ ਹੈ, ਇਹ ਝੂਠ ਦੀ, ਕਿਉਂਕਿ ਮੌਲਾਨਾ ਲੋਬੀ ਨੂੰ ਨਜ਼ਰ ਆਉਂਦਾ ਸੀ ਕਿ ਉਹਨਾਂ ਦਾ ਕੱਟੜਪਨ ਨਹੀਂ ਵਿਕਦਾ। ਤੇ ਅੱਜ ਦੇ ਹਾਕਮਾਂ ਨੇ ਵੀ ਜੇ 3 ਜੂਨ ਦਾ ਦਿਨ ਚੁਣਿਆ ਸੀ ਇਸੇ ਲਈ ਕਿ ਵੀ ਜਿਨ੍ਹਾਂ ਸ਼ਹੀਦੀਆਂ ਚੋਂ ਸਿੱਖ ਫਖਰ ਕਰਦੇ ਨੇ, ਜਿਹੜੀ ਸ਼ਹਾਦਤ ਦੇ ਕਨਸੈਪਟ ਨੂੰ ਜਿੱਥੋਂ ਸ਼ੁਰੂ ਹੋਇਆ ਉਸ ਦਿਨ ਦੇ ਮੌਕੇ, ਔਰ ਉਸ ਥਾਂ ਦੇ ਉੱਤੇ ਹਰਮੰਦਰ ਸਾਹਿਬ ਨੂੰ ਹੀ ਘਾਇਲ ਕਰ ਦਿਓ, ਅਕਾਲ ਤਖਤ ਢਾ ਦਿਓ, ਇਹਨਾਂ ਨੂੰ ਪੂਰਾ ਮਲੀਆ ਮੇਟ ਕਰ ਦਿਓ ਕਿ ਇਹਨਾਂ ਨੂੰ ਇਹ ਕੋਈ ਫਖਰ ਹੀ ਨਾ ਰਹੇ। ਪਰ ਮੈਂ ਸਮਝਦਾ ਵੀ ਸ਼ਹੀਦ ਸਤਿਗੁਰੂ, ਸ਼ਹੀਦਾਂ ਦੇ ਸਰਤਾਜ ਸਤਿਗੁਰੂ ਨੇ ਜਿੰਨਾ ਬਲ ਕੌਮ ਨੂੰ ਬਖਸ਼ਿਆ ਇਹਨਾਂ 4 ਸਦੀਆਂ 'ਚ, ਅੱਜ ਵੀ ਜੀ 31 ਸਾਲ ਬਾਅਦ ਅਜੋਕੇ ਦੌਰ ਦੇ ਉਸ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਵੀ ਜਿਵੇਂ ਕੌਮ ਸਾਬਤ ਕਦਮਾਂ ਦੇ ਨਾਲ ਪੇਸ਼ਕਦਮੀ ਕਰ ਰਹੀ ਹੈ ਆਪਣੀ ਮੰਜ਼ਿਲ ਵੱਲ, ਔਰ ਕੌਮ 'ਚ ਜਿੱਥੇ ਜਿੱਥੇ ਵੀ ਅੱਜ ਸਿੱਖ ਬੈਠੇ, ਉਹ ਇਸ ਦਿਨ ਨੂੰ ਉਵੇਂ ਹੀ ਜਿਹੜਾ ਉਹ ਸ਼ਹਾਦਤ ਦੀ ਯਾਦ ਨੂੰ ਮਨਾਉਂਦਾ ਹੈ। ਉਹ ਬੇਸ਼ੱਕ ਕੱਚੀ ਲੱਸੀ ਦੀਆਂ ਛਬੀਲਾਂ ਹੋਣ ਜਾਂ ਹੋਰ ਤਰੀਕੇ ਹੋਣ, ਇਹ ਵੱਖਰੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਔਰ ਇਹਨਾਂ ਨੇ ਸਾਰੇ RSS ਦੇ ਪ੍ਰਭਾਵ ਥੱਲੇ ਇਸ ਦਿਨ ਨੂੰ ਹੋਰ ਤਰ੍ਹਾਂ ਦਾ ਡੇਟਾ ਬਦਲ ਕੇ ਬਣਾ ਦਿੱਤਾ ਹੈ। ਪਰ ਅਸੀਂ ਜਿਹੜਾ ਇਸ 16 ਜੂਨ ਦੇ ਦਿਨ ਨੂੰ ਹੀ ਜਿਹੜਾ ਉਹ ਯਾਦ ਕਰ ਰਹੇ ਹਾਂ ਗੁਰੂ ਅਰਜਨ ਸਾਹਿਬ ਨੂੰ, ਔਰ ਸਤਿਗੁਰੂ ਰਹਿਮਤ ਕਰਨ ਇਵੇਂ ਹੀ ਜਿਹੜੀ ਕੌਮ ਮਜ਼ਬੂਤ ਕਦਮਾਂ ਦੇ ਨਾਲ
ਜਿਹੜਾ ਹੈ ਉਹ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਅਮਲ ਕਰਦੇ ਹਾਂ, ਸੱਚ ਹੱਕ ਇਨਸਾਫ ਦੇ ਰਸਤੇ ਤੇ ਚੱਲਦੇ ਹਾਂ, ਆਪਣੀ ਮੰਜ਼ਿਲੇ ਮਕਸੂਦ ਸਿਆਸੀ ਅੱਜ ਦੇ ਦੌਰ 'ਚ ਖਾਲਿਸਤਾਨ ਨੂੰ ਹਾਸਲ ਕਰੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।